ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 15 ਜੂਨ ਦਾ ਦਿਨ 1636 ਅੰਮ੍ਰਿਤਸਰ 'ਚ ਸਿੱਖ ਮੁਸਲਿਮ ਫਸਾਦ। 15 ਜੂਨ 1636 ਦੇ ਦਿਨ ਇੱਕ ਨਿੱਕੀ ਜਿਹੀ ਜਾਤੀ ਘਟਨਾ ਮਗਰੋਂ ਅੰਮ੍ਰਿਤਸਰ 'ਚ ਸਿੱਖ ਮੁਸਲਿਮ ਫਸਾਦ ਭੜਕ ਉੱਠੇ। ਮੁਸਲਮਾਨਾਂ ਨੇ ਘੀ ਮੰਡੀ ਗੁਰਦੁਆਰੇ ਨੂੰ ਅੱਗ ਲਾ ਦਿੱਤੀ। 1942 ਸਿਕੰਦਰ ਬਲਦੇਵ ਸਿੰਘ ਪੈਕਟ ਤੇ ਦਸਤਖਤ ਹੋਏ। 1940 'ਚ ਸੁੰਦਰ ਸਿੰਘ ਮਜੀਠਾ ਦੀ ਮੌਤ ਮਗਰੋਂ ਦਸੌਂਦਾ ਸਿੰਘ ਪੰਜਾਬ 'ਚ ਵਜ਼ੀਰ ਬਣਿਆ। ਦਸੌਂਦਾ ਸਿੰਘ ਨੂੰ ਉੱਜਲ ਸਿੰਘ ਦੀ ਥਾਂ ਵਜ਼ੀਰ ਬਣਾਇਆ ਜਾਣਾ ਖਾਲਸਾ ਨੈਸ਼ਨਲਿਸਟ ਪਾਰਟੀ ਵਾਸਤੇ ਘਾਟੇ ਬੰਦਾ ਸੀ। ਹਾਲਾਂਕਿ ਉੱਜਲ ਸਿੰਘ ਨੂੰ ਵਜ਼ੀਰ ਨਾ ਬਣਾਏ ਜਾਣ ਦਾ ਕਾਰਨ ਇਹ ਸੀ ਕਿ ਉੱਜਲ ਸਿੰਘ ਗੈਰ ਜੱਟ ਸੀ ਤੇ ਦਸੌਂਦਾ ਸਿੰਘ ਜੱਟ ਸੀ, ਪਰ ਦਸੌਂਦਾ ਸਿੰਘ ਇੱਕ ਕਮਜ਼ੋਰ ਵਜ਼ੀਰ ਸਾਬਤ ਹੋਇਆ। ਦਸੌਂਦਾ ਸਿੰਘ ਨਾ ਸਿਰਫ ਕਮਜ਼ੋਰ ਹੀ ਸੀ ਬਲਕਿ ਉਸ ਦੇ ਵਜ਼ੀਰ ਬਣਨ ਨਾਲ ਖਾਲਸਾ ਨੈਸ਼ਨਲਿਸਟ ਪਾਰਟੀ ਦਾ ਗਰੁੱਪ ਵੀ ਟੁੱਟ ਗਿਆ। ਇਸ ਦਾ ਫਾਇਦਾ ਬਲਦੇਵ ਸਿੰਘ, ਜੋ ਕਿ ਸਰਮਾਏਦਾਰ ਪਰ ਬੈਕ ਬੈਂਚਰ ਸੀ, ਨੂੰ ਹੋਇਆ। ਉਸਨੇ ਖਾਲਸਾ ਨੈਸ਼ਨਲਿਸਟ ਪਾਰਟੀ ਅਕਾਲੀ ਦਲ ਦੇ ਕੁਝ ਆਜ਼ਾਦ ਮੈਂਬਰਾਂ ਨੂੰ ਨਾਲ ਲਾ ਕੇ ਇੱਕ ਨਵਾਂ ਗਰੁੱਪ ਕਾਇਮ ਕਰ ਲਿਆ। ਬਲਦੇਵ ਸਿੰਘ ਨੇ ਮੇਜਰ ਸ਼ਾਟ ਦੇ ਮਿਲਵਰਤਨ ਨਾਲ ਸਰ ਸਿਕੰਦਰ ਨਾਲ ਅੰਦਰ ਖਾਤੇ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਰ ਸਿਕੰਦਰ ਨੇ ਵੀ ਵਕਤ ਦੀਆਂ ਸਿੱਖ ਮੰਗਾਂ ਬਾਰੇ ਆਪਣੇ ਵਿਚਾਰ ਇੱਕ ਹਮਦਰਦ ਵਜੋਂ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਅਖੀਰ 15 ਜੂਨ 1942 ਦੇ ਦਿਨ ਸਰ ਸਿਕੰਦਰ ਤੇ ਬਲਦੇਵ ਸਿੰਘ ਵਿਚਕਾਰ ਹੋਇਆ ਸਮਝੌਤਾ ਜਨਤਾ 'ਚ ਆਇਆ। ਇਸ ਸਮਝੌਤੇ ਦੇ ਨਤੀਜੇ ਵਜੋਂ 26 ਜੂਨ 1942 ਨੂੰ ਬਲਦੇਵ ਸਿੰਘ ਨੇ ਵਜ਼ੀਰ ਦੇ ਅਹੁਦੇ ਦਾ ਹਲਫ ਲੈ ਲਿਆ। ਬਲਦੇਵ ਸਿੰਘ ਮੁਤਾਬਕ ਸਰ ਸਿਕੰਦਰ ਨੇ ਝਟਕੇ ਦੀ ਇਜਾਜ਼ਤ, ਗੁਰਮੁਖੀ ਦੀ ਪੜ੍ਹਾਈ, ਧਾਰਮਿਕ ਮਾਮਲਿਆਂ ਬਾਰੇ ਕਾਨੂੰਨ, ਕੇਂਦਰ 'ਚ ਸਿੱਖਾਂ ਦੀ ਨੁਮਾਇੰਦਗੀ ਤੇ ਸਰਕਾਰੀ ਨੌਕਰੀਆਂ 'ਚ ਸਿੱਖਾਂ ਦੀ ਭਰਤੀ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਨੂੰ ਬਾਅਦ 'ਚ ਸਿਕੰਦਰ ਬਲਦੇਵ ਸਿੰਘ ਪੈਕਟ ਦੇ ਨਾਂ ਨਾਲ ਯਾਦ ਕੀਤਾ ਗਿਆ। ਇਸ ਸਮਝੌਤੇ ਦਾ ਸਿੱਖਾਂ ਨੂੰ ਵੱਡਾ ਫਾਇਦਾ ਇਹ ਹੋਇਆ ਕਿ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ 8 ਦੀ ਥਾਂ 9 ਮੈਂਬਰ ਹੋ ਗਏ। ਨਵਾਂ ਮੈਂਬਰ ਜੋਗਿੰਦਰਾ ਸਿੰਘ ਨੂੰ ਲਿਆ ਗਿਆ ਤੇ ਉਸ ਨੂੰ ਸਿਹਤ, ਸਿੱਖਿਆ ਤੇ ਜ਼ਮੀਨਾਂ ਦਾ ਮਹਿਕਮਾ ਦਿੱਤਾ ਗਿਆ। ਜਿਹੜੀ ਗੱਲ ਸਿੱਖਾਂ ਦੇ ਐਜੀਟੇਸ਼ਨ ਨਾ ਮਨਵਾ ਸਕੇ ਉਹ ਇਸ ਸਮਝੌਤੇ ਨੇ ਪੂਰੀ ਕਰ ਦਿੱਤੀ। 1986 ਦਰਬਾਰ ਸਾਹਿਬ 'ਚ ਟਾਸਕ ਫੋਰਸ। 30 ਅਪ੍ਰੈਲ 1986 ਦੇ ਦਿਨ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਮਗਰੋਂ ਦਰਬਾਰ ਸਾਹਿਬ 'ਚ ਸੈਂਕੜੇ ਬਾਵਰਦੀ ਪੁਲਿਸ ਸਿਪਾਹੀ ਤੈਨਾਤ ਕੀਤੇ ਹੋਏ ਸਨ। ਪ੍ਰਕਰਮਾਂ 'ਚ ਹਰ 10 ਫੁੱਟ ਤੇ ਇੱਕ ਪੁਲਿਸ ਮੁਲਾਜ਼ਮ ਖੜਾ ਹੋਇਆ ਸੀ। ਅਖੀਰ ਸਰਕਾਰ ਨੇ 1 ਮਹੀਨੇ ਬਾਅਦ 31 ਮਈ ਨੂੰ ਪੁਲਿਸ ਨੂੰ ਪ੍ਰਕਰਮਾਂ 'ਚੋਂ ਹਟਾ ਲਿਆ, ਪਰ ਸਰਾਵਾਂ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਹੋਰ ਸਾਰੇ ਪਾਸੇ ਅਜੇ ਵੀ ਸੈਂਕੜੇ ਸਿਪਾਹੀਆਂ ਦਾ ਘੇਰਾ ਕਾਇਮ ਸੀ। ਭਾਵੇਂ ਸਰਕਾਰ ਨੇ ਪ੍ਰਕਰਮਾਂ 'ਚੋਂ ਪੁਲਿਸ ਹਟਾਈ ਸੀ, ਪਰ ਉਸ ਦੀ ਥਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਭਰਤੀ ਕੀਤੀ ਹੋਈ ਟਾਸਕ ਫੋਰਸ ਤੈਨਾਤ ਕਰ ਦਿੱਤੀ ਗਈ। ਇਹ ਟਾਸਕ ਫੋਰਸ ਬਰਨਾਲੇ ਵੱਲੋਂ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਬਲ ਸਿੰਘ ਨੇ ਸੁਰਜੀਤ ਸਿੰਘ ਬਰਨਾਲਾ ਦੇ ਕਹਿਣ ਤੇ ਬਣਾਈ ਸੀ। 4 ਜੂਨ ਨੂੰ ਇਸ ਟਾਸਕ ਫੋਰਸ ਦਾ ਇੱਕ ਮੁਲਾਜ਼ਮ ਅਵਤਾਰ ਸਿੰਘ ਕੁਝ ਸਿੱਖਾਂ ਨਾਲ ਹੱਥੋਂ-ਪਾਈ 'ਚ ਮਾਰਿਆ ਗਿਆ। ਅਵਤਾਰ ਸਿੰਘ ਦੇ ਕਤਲ ਦੇ ਨਾਂ ਤੇ ਪੁਲਿਸ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲ ਕੌਰ, ਤਾਲਬ ਸਿੰਘ ਸੰਧੂ MLA, ਮੇਜਰ ਜਗਜੀਤ ਸਿੰਘ ਤੇ ਕਈ ਹੋਰਾਂ ਉੱਤੇ ਝੂਠਾ ਕੇਸ ਦਰਜ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਫਿਰ ਪ੍ਰਕਰਮਾਂ 'ਚ ਆ ਕੇ ਆਪਣੀ ਡਿਊਟੀ ਨਿਭਾ ਲਈ ਤੇ 15 ਜੂਨ 1986 ਤੱਕ ਉੱਥੇ ਕਾਬਜ਼ ਰਹੀ। ਇਹ ਉਨਾ ਹੀ ਸਮਾਂ ਸੀ ਜਿੰਨਾ ਚਿਰ ਇੰਦਰਾ ਗਾਂਧੀ ਵੇਲੇ ਕਬਜ਼ਾ ਰੱਖਿਆ ਗਿਆ ਸੀ। ਪੁਲਿਸ ਦੇ ਜਾਣ ਮਗਰੋਂ ਸਰਕਾਰ ਨੇ ਨਵੀਂ ਤਾਇਨਾਤ ਕੀਤੀ ਟਾਸਕ ਫੋਰਸ ਤੈਨਾਤ ਕਰ ਦਿੱਤੀ। 1986 ਬਟਾਲਾ 'ਚ ਸ਼ਿਵ ਸੈਨਿਕਾਂ ਨੇ ਸਿੱਖਾਂ ਤੇ ਹਮਲੇ ਕੀਤੇ। 15 ਜੂਨ 1986 ਦੇ ਦਿਨ ਬਟਾਲੇ 'ਚ ਸ਼ਿਵ ਸੈਨਿਕਾਂ ਨੇ ਸਿੱਖਾਂ ਤੇ ਉਹਨਾਂ ਦੇ ਘਰਾਂ ਤੇ ਦੁਕਾਨਾਂ ਤੇ ਹਮਲੇ ਕੀਤੇ ਤੇ ਇੱਕ ਸਿੱਖ ਦਲਵੀਰ ਸਿੰਘ ਨੂੰ ਕਤਲ ਕਰ ਦਿੱਤਾ ਤੇ 2 ਸਿੱਖਾਂ ਪਰਮਜੀਤ ਸਿੰਘ ਤੇ ਸੁਦਾਗਰ ਸਿੰਘ ਨੂੰ ਸਖਤ ਜ਼ਖਮੀ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 15 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।